ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਆਪਾਂ ਜੀ ਆਇਆਂ ਕਹਿੰਦੇ ਆ। ਸੋ ਦੂਸਰੇ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਮਿਨੀਸੋਟਾ ਸੂਬਾ ਦੇ ਸ਼ਹਿਰ ਮਿਨੀਐਪਲਸ ਵਿੱਚ ਕਾਫੀ ਪ੍ਰੋਟੈਸਟ ਹੋ ਰਹੇ ਹਨ ਅਤੇ ਹਿੰਸਾ ਦਾ ਜੋ ਮਾਹੌਲ ਹੈ ਉਹ ਬਣਿਆ ਹੋਇਆ ਹੈ। ਇੱਕ ਪੁਲਿਸ ਥਾਣੇ ਨੂੰ ਵੀ ਹਿੰਸਕ ਭੀੜ ਨੇ ਅੱਗ ਲਗਾ ਦਿੱਤੀ ਹੈ। ਇਸ ਸੰਬੰਧੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਕਾਫੀ ਵਾਦ ਵਿਵਾਦ ਹੋ ਰਿਹਾ ਹੈ। ਕੋਰੋਨਾ ਵਾਇਰਸ ਤੇ ਚੱਲਦਿਆਂ ਇਸ ਕਹਿਰ ਦੇ ਬਾਵਜੂਦ ਇਹੋ ਜਿਹੀਆਂ ਘਟਨਾਵਾਂ ਦਾ ਹੋਣਾ ਹੋਰ ਵੀ ਮੰਦਭਾਗਾ ਹੈ। ਸੋ ਇਸ ਦੇ ਨਾਲ ਹੀ ਜੋ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਜੋ ਅਪਡੇਟ ਹੈ ਉਸ ਬਾਰੇ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਇੱਕ ਪਾਸੇ ਕੋਰੋਨਾ ਵਾਇਰਸ ਦੇ ਹਵਾਲੇ ਨਾਲ ਜਿੱਥੇ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਨੇ, ਜਿਹੜੀਆਂ ਮੌਤਾਂ ਨੇ ਉਹ ਵੀ 1,03,000 ਤੋਂ ਜ਼ਿਆਦਾ ਨੇ। ਬੇਸ਼ੱਕ ਨਿਊਯਾਰਕ ਉਸ ਦਾ ਪ੍ਰਾਈਮ ਐਪੀਸੈਂਟਰ ਬਣਿਆ, ਪਰ ਅਨਫੋਰਚੂਨੇਟਲੀ ਇੱਕ ਉਹ ਇਸ਼ੂ ਜਿਹੜਾ ਅਮਰੀਕਾ ਦੀ ਦੁਖਦੀ ਰਗ ਵੀ ਹੈ ਔਰ ਜਿਹਨੇ ਕਈ ਦਹਾਕਿਆਂ ਹੀ ਨਹੀਂ ਆਲਮੋਸਟ 2-3 ਸਦੀਆਂ ਸੋਸਾਇਟੀ ਨੂੰ ਪੋਲਰਾਈਜ਼ ਕਰਕੇ ਰੱਖਿਆ, ਉਹ ਹੈ ਰੇਸਿਜ਼ਮ, ਨਸਲਵਾਦ। ਔਰ ਇਸ ਦਾ ਇੱਕ ਬੜਾ ਦੁਖਦਾਈ ਇਤਿਹਾਸ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਫਰੀਕਨ ਅਮਰੀਕਨਸ ਨੇ, ਜਿਨ੍ਹਾਂ ਨੂੰ ਅਸੀਂ ਕਾਲੇ ਕਹਿੰਦੇ ਹਾਂ, ਔਰ ਉਹਦੇ ਚ ਸਾਰੇ ਹੀ ਅਫਰੀਕਾ ਜਿਹੜਾ ਕੰਟੀਨੈਂਟ ਹੈ ਉਹਨਾਂ ਮੁਲਕਾਂ ਦੇ ਔਰ ਈਵਨ ਨਾਲ ਲੱਗਦੇ ਵੀ ਜਿਹੜੇ ਨੇ ਉਹ ਸਾਰੇ ਉਹਦੇ ਸ਼ਾਮਲ ਨੇ। ਇਹ ਸਾਰੇ ਦਾ ਇੱਕ ਦੁਖਦ ਇਤਿਹਾਸ ਜਿਸ ਨੇ ਅਲਟੀਮੇਟਲੀ 1960 ਜਾ ਕੇ ਜਦੋਂ ਸਿਵਲ ਲਿਬਰਟੀ ਮੂਵਮੈਂਟ ਔਰ ਉਹ ਕਾਨੂੰਨ ਜਿਹੜੇ ਸੈਗਰੀਗੇਸ਼ਨ, ਅੱਡ ਰਹਿਣ ਨੂੰ ਜਿਹੜਾ ਕਾਨੂੰਨੀ ਮਾਨਤਾ ਦਿੰਦੇ ਸੀ, ਸਕੂਲ, ਕਾਲਜ, ਯੂਨੀਵਰਸਿਟੀਆਂ, ਢਾਬੇ, ਹੋਟਲ, ਰੈਸਟੋਰੈਂਟ, ਬਾਰ, ਜੀਵਨ ਘਰ ਵੀ, ਔਰ ਉਹ ਗੈਟੋਜ਼ ਵਰਗੇ ਮਾਹੌਲ ਦੇ ਵਿੱਚ ਹੀ ਇੱਥੇ ਮੁਹੱਲਿਆਂ ਦੇ ਵਿੱਚ ਉਹ ਕਾਲੇ ਰਹਿੰਦੇ ਸੀ, ਉਹ ਸਾਰੇ ਨੂੰ ਘੱਟੋ ਘੱਟ ਕਾਨੂੰਨੀ ਤੌਰ ਦੇ ਉੱਤੇ ਖਤਮ ਕੀਤਾ ਗਿਆ। ਜਿਹੜਾ ਉਸ ਤੋਂ ਬਾਅਦ ਦਾ ਅਮਰੀਕਨ ਸਮਾਜ ਉਭਰਿਆ ਇੱਕ ਵੱਡੀ ਸਕਸੈਸ ਸੀ ਮੈਂ ਸਮਝਦਾ। ਜਦੋਂ ਸਾਨੂੰ ਲੱਗਦਾ ਸੀ ਕਿ ਪਾਸਟ ਨੂੰ ਪਿੱਛੇ ਛੱਡ ਦਿੱਤਾ ਹੈ, ਮਾਜ਼ੀ ਨੂੰ, ਜਦੋਂ ਕਿ ਪ੍ਰੈਜ਼ੀਡੈਂਟ ਬਰਾਕ ਹੁਸੈਨ ਓਬਾਮਾ ਵਾਈਟ ਹਾਊਸ ਦੇ ਵਿੱਚ ਪਹੁੰਚਦੇ ਨੇ ਐਜ਼ ਏ ਪ੍ਰੈਜ਼ੀਡੈਂਟ, ਜ਼ਾਹਰ ਹੈ ਉਹਨਾਂ ਨੂੰ ਮੈਜੋਰਿਟੀ ਅਮਰੀਕਨਾਂ ਨੇ ਵਾਈਟ ਹਾਊਸ ਦੇ ਵਿੱਚ ਭੇਜਿਆ ਜਿਨ੍ਹਾਂ ਦੇ ਵਿੱਚ ਗੋਰੇ ਨੇ। ਸੋ ਇਵੇਂ ਲੱਗਾ ਕਿ ਜਿਹੜੀ ਉਹਨਾਂ ਦੀ ਕਲੈਕਟਿਵ ਗਿਲਟ ਵੀ ਰਹੀ ਹੈ ਰੇਸਿਜ਼ਮ ਦੇ ਹਵਾਲੇ ਨਾਲ, ਉਸ ਨੂੰ ਓਵਰਕਮ ਕਰ ਲਿਆ ਔਰ ਇੱਕ ਨਵਾਂ ਸਮਾਜ ਸਿਰਜਣ ਦੇ ਵੱਲ ਅਮਰੀਕਾ ਐਜ਼ ਏ ਗਲੋਬਲ ਲੀਡਰ ਜਿਹੜਾ ਹੈ ਉਸ ਨੇ ਆਪਣੀ ਸ਼ੁਰੂਆਤ ਕੀਤੀ। ਲੇਕਿਨ ਅਨਫੋਰਚੂਨੇਟਲੀ ਇਹ ਮਾਹੌਲ ਬਦਲਣਾ ਸ਼ੁਰੂ ਹੋਇਆ ਔਰ ਖਾਸ ਤੌਰ ਤੇ 9/11 ਤੋਂ ਬਾਅਦ ਇਸ ਦੇ ਵਿੱਚ ਤਬਦੀਲੀ ਸ਼ੁਰੂ ਹੋਈ, ਇਸਲਾਮੋਫੋਬੀਆ ਆਇਆ ਔਰ ਫਿਰ ਪ੍ਰੈਜ਼ੀਡੈਂਟ ਟਰੰਪ ਦੇ ਹਵਾਲੇ ਨਾਲ ਜਦੋਂ ਅਸੀਂ ਉਹਨਾਂ ਦਾ ਕੈਂਪੇਨ ਪਾਰਟ ਦੇਖਦੇ ਹਾਂ ਤੇ ਉਸ ਦੇ ਵਿੱਚ ਫਿਰ ਜ਼ੀਨੋਫੋਬੀਆ, ਨਫ਼ਰਤ ਔਰ ਇਹ ਸਾਰਾ ਦੌਰ ਦੌਰਾ ਹਾਵੀ ਹੋਣਾ ਸ਼ੁਰੂ ਹੋਇਆ, ਜਿਸ ਤੋਂ ਬਾਅਦ ਤਾਂ ਫਿਰ ਹੁਣ ਇਹ ਥੰਮਣ ਦਾ ਨਾਂ ਹੀ ਨਹੀਂ ਲੈ ਰਿਹਾ। ਹੁਣ ਤਾਂ ਨਵਾਂ ਫੈਕਟਰ ਜਿਹੜਾ ਏਸ਼ੀਅਨਸ ਦਾ, ਖਾਸ ਤੌਰ ਤੇ ਮੰਗਲੋਇਡ ਰੇਸ ਵਾਲੇ, ਚਾਈਨੀਜ਼, ਵਿਤਨਾਮੀਜ਼, ਕੈਂਬੋਡੀਅਨਸ ਔਰ ਕੋਰੀਅਨਸ, ਉਹ ਸਾਰੇ ਹੀ ਲੇਟਲੀ ਅਸੀਂ ਦੇਖ ਰਹੇ ਹਾਂ ਕਿ ਉਹ ਸ਼ਿਕਾਰ ਹੋ ਰਹੇ ਨੇ ਰੇਸ਼ਲ ਕ੍ਰਾਈਮ ਦਾ। ਪਰ ਜਿਹੜੀ ਘਟਨਾ ਨੇ ਇੱਕ ਵਾਰ ਫੇਰ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਔਰ ਇਸ ਕਰੋਨਾ ਕ੍ਰਾਈਸਿਸ ਦੇ ਵਿੱਚ ਵੀ ਇਹ ਹੋਣਾ, ਉਹ ਮਿਨੇਸੋਟਾ ਸਟੇਟ ਅਮਰੀਕਾ ਦੇ ਸ਼ਹਿਰ ਮਿਨੀਐਪਲਸ ਦੇ ਵਿੱਚ, ਜਿੱਥੇ ਕਿ ਇੱਕ ਕਾਲੇ ਨੂੰ ਜਿਹੜਾ ਕਿ ਪੁਲਿਸ ਵਰਸ਼ਨ ਦੇ ਮੁਤਾਬਕ ਇੱਕ ਸਟੋਰ ਚੋਂ ਜਿਹੜਾ ਕੀ ਲੈ ਕੇ ਦੌੜਿਆ ਜਾਂ ਕੀ ਹੈ, ਮੈਂ ਉਹਦੀ ਡਿਟੇਲ ਮੈਂ ਨਹੀਂ ਦੇਖੀ ਹੈ, ਲੇਕਿਨ ਉਹਦਾ ਜਿਹੜਾ ਲੁਬੇ ਲੁਬਾਵ ਇਹ ਹੈ ਕਿ ਉਸ ਨੂੰ ਐਪਰੀਹੈਂਡ ਕਰਦੀ ਹੈ ਉਹਦੀ ਗੱਡੀ ਨੂੰ ਪੁਲਿਸ, ਔਰ ਇੱਕ ਵਾਈਟ ਪੁਲਿਸਮੈਨ ਜਿਹੜਾ ਉਸ ਦੀ ਧੌਣ ਦੇ ਉੱਤੇ ਗੋਡਾ ਰੱਖਦਾ, ਉਹਨੂੰ ਹਾਲਾ ਉਹਨੇ ਥੱਲੇ ਰੱਖਿਆ ਹੋਇਆ, ਉਹ ਥੱਲੋਂ ਚੀਕ ਰਿਹਾ ਕਿ ਵੀ ਮੈਨੂੰ ਸਾਹ ਨਹੀਂ ਆ ਰਿਹਾ, ਮੇਰਾ ਸਾਹ ਘੁੱਟ ਰਿਹਾ, ਲੇਕਿਨ ਉਹ ਜਾਰੀ ਰੱਖਦਾ ਉਸ ਦੇ ਉੱਤੇ ਆਪਣਾ ਗੋਡਾ ਔਰ ਇਵੈਂਚੁਅਲੀ ਉਸ ਦੀ ਹਸਪਤਾਲ ਜਾ ਕੇ ਮੌਤ ਹੋ ਜਾਂਦੀ। ਬੜਾ ਹੱਟਾ ਕੱਟਾ ਹੈ, ਵੈਲ ਬਿਲਟ ਹੈ। ਲੇਕਿਨ ਇਸ ਸਾਰੇ ਤੋਂ ਕਿਉਂਕਿ ਬਹੁਤ ਵਾਰ ਉਸ ਘਟਨਾ ਦੀ ਭਾਵੇਂ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਇਆ ਕਿ ਕੀ ਸੀ, ਲੇਕਿਨ ਉਹਦੀ ਵੀਡੀਓ ਸਾਹਮਣੇ ਆ ਗਈ, ਉਹ ਸਾਹਮਣੇ ਹੈ, ਕਰਨ ਵਾਲਾ ਵਾਈਟ ਹੈ, ਜੇ ਹੋ ਸਕਦਾ ਉਹ ਕਰਨ ਵਾਲਾ ਬਲੈਕ ਹੁੰਦਾ ਤੇ ਫਿਰ ਇਹ ਗੱਲ ਵੀ ਨਾ ਹੁੰਦੀ, ਉਹਨਾਂ ਨੂੰ ਹੋਣਾ ਜੀ ਹੀ ਇਜ਼ ਡੂਇੰਗ ਹਿਸ ਡਿਊਟੀ। ਕਈ ਵਾਰੀ ਇਹ ਵੀ ਹੁੰਦਾ, ਪਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਜੋ
ਨਿਊਯਾਰਕ ਦੇ ਵਿੱਚ ਕੁਝ ਸਮਾਂ ਪਹਿਲਾਂ ਹੋਇਆ ਹੈ, ਜਾਂ ਬਰਾਬਰ ਦੇ ਉੱਤੇ ਕਿਤੇ ਨਾ ਕਿਤੇ ਕੈਂਟਕੀ ਸਟੇਟ ਦੀ ਘਟਨਾ, ਔਰ ਇਸ ਤੋਂ ਪਹਿਲਾਂ ਜਿਹੜਾ ਉਹ LA ਦੇ ਵਿੱਚ ਤਾਂ ਰਾਇਟਸ ਹੋ ਕੇ ਹਟੇ ਨੇ ਇਸ ਮੁੱਦੇ ਦੇ ਉੱਤੇ। 1992-93 ਦੇ ਪੀਰੀਅਡ ਦੀ ਗੱਲ ਹੈ, ਜਦੋਂ ਕਿ ਇੱਕ ਕਾਲੇ ਨੂੰ ਕਿਵੇਂ ਪੁਲਿਸ ਮਰਸੀਲੈਸਲੀ ਕੁੱਟ ਰਹੀ ਹੈ। ਔਰ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ ਪੁਲਿਸ ਅਮਰੀਕਾ 'ਚ ਵੀ ਜਿੱਥੇ ਉਹਨਾਂ ਨੇ ਡਰੱਗ ਵਾਲਿਆਂ ਨਾਲ ਡੀਲ ਕਰਨਾ ਹੈ, ਕ੍ਰਿਮੀਨਲ ਨਾਲ ਕਰਨਾ ਹੈ, ਮਰਡਰਸ ਨਾਲ ਕਰਨਾ ਹੈ, ਉਹਨਾਂ ਦੀ ਆਪਣੀ ਲਾਈਫ ਵੀ ਖਤਰੇ 'ਚ ਹੁੰਦੀ ਹੈ। ਪਰ ਜਿਹੜਾ ਤੁਹਾਡੇ ਅੰਦਰ ਜੇ ਰੇਸਿਜ਼ਮ ਹੈ, ਜਦੋਂ ਅਸੀਂ ਇਮਾਨ ਜਾਂ ਫੇਥ ਦੀ ਗੱਲ ਕਰਦੇ, ਇਹ ਜਿਹੜੀਆਂ ਬਾਹਰੋਂ ਤੁਸੀਂ ਕਾਨੂੰਨ ਬਣਾ ਸਕਦੇ ਹੋ, ਔਰ ਉਹਦੇ ਬਾਰੇ ਬੜਾ ਇੱਕ ਅੱਛਾ ਜੁਮਲਾ ਹੈ ਕਿ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ। ਇਨਸਾਨੀ ਫਿਤਰਤ ਦੇ ਉੱਤੇ ਤਾਂ ਕਾਨੂੰਨ ਨਹੀਂ ਹੁੰਦਾ। ਉਹਦੇ ਲਈ ਜੇ ਤੁਹਾਡਾ ਸਭ ਨੂੰ ਪਿਆਰ ਕਰਨ ਵਾਲਾ ਮੈਸੇਜ ਉਹ ਮਜ਼ਹਬ ਚੋਂ ਨਿਕਲੇ, ਇਨਸਾਨੀਅਤ ਚੋਂ ਨਿਕਲੇ, ਉਹ ਤੁਹਾਡੇ ਅੰਦਰ ਹੈ, ਉਦੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਕਾਲਾ, ਗੋਰਾ, ਚਿੱਟਾ, ਪੀਲਾ ਸਭ ਰੱਬ ਦੇ ਬਣਾਏ ਹੋਏ ਨੇ। ਲੇਕਿਨ ਕਿਉਂਕਿ ਅਸੀਂ ਬਹੁਤ ਸਾਰੇ ਉਸ ਨੂੰ ਕੈਰੀ ਕਰਦੇ ਹਾਂ, ਉਸ ਪ੍ਰੈਜੁਡਿਸ ਨੂੰ, ਔਰ ਉਹ ਬਹੁਤ ਵਾਰ ਜਦੋਂ ਗੋਰੇ ਡੀਲ ਕਰਦੇ ਨੇ ਕਾਲਿਆਂ ਦੇ ਨਾਲ ਪੁਲਿਸ ਦੇ ਵਿੱਚ ਜਾਂ ਲਾ ਐਨਫੋਰਸਮੈਂਟ 'ਚ, ਤੇ ਇਹ ਵਿਹਾਰ ਜ਼ਾਹਰ ਹੁੰਦਾ ਹੈ। ਔਰ ਇਹਨੂੰ ਲੈ ਕੇ ਪਹਿਲਾਂ ਤਾਂ ਉੱਥੇ ਹੀ ਪ੍ਰੋਟੈਸਟ ਹੋਏ, ਔਰ ਉਹਦੇ 'ਚ ਉਹਨਾਂ ਨੇ ਹਿੰਸਾ ਵੀ ਕੀਤੀ, ਨਾਲ ਦੀ ਨਾਲ ਲੁੱਟਮਾਰ ਵੀ ਸ਼ੁਰੂ ਹੋ ਜਾਂਦੇ ਹੈ। ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਇਹਦਾ ਇਫੈਕਟ ਸਾਰੇ ਪਾਸੇ ਅਮਰੀਕਾ ਭਰ 'ਚ ਇਸ ਦੇ ਉੱਤੇ ਪ੍ਰੋਟੈਸਟ ਹੋ ਰਹੇ ਨੇ। ਔਰ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਹੋਏ ਨੇ, ਉਹਨਾਂ ਦੇ ਵਿੱਚ ਕਾਫੀ ਸ਼ਹਿਰ ਅਮਰੀਕਾ ਦੇ, ਨਿਊਯਾਰਕ 'ਚ ਵੀ ਕੱਲ ਜਿੱਥੇ ਕਿ ਗ੍ਰਿਫਤਾਰੀ ਵੀ ਹੋਈ, ਟਾਈਮ ਸਕੁਏਅਰ ਦੇ ਉੱਤੇ ਜਿਹੜਾ ਇੱਕ ਵੱਡਾ ਪ੍ਰੋਟੈਸਟ ਹੋਇਆ। ਔਰ ਹੁਣ ਗ੍ਰਿਫਤਾਰੀਆਂ ਇਹ ਨਹੀਂ ਵੀ ਪ੍ਰੋਟੈਸਟ ਕਰਕੇ ਹੋ ਰਹੀਆਂ ਨੇ, ਸੋਸ਼ਲ ਡਿਸਟੈਂਸਿੰਗ, ਕਿ ਵੀ ਜੇ ਤੁਸੀਂ ਬਰਾਬਰ ਡਿਸਟੈਂਸ ਰੱਖ ਕੇ ਨਹੀਂ ਤੁਰ ਰਹੇ ਤੇ ਫਿਰ ਵੀ ਤੁਸੀਂ ਲਾ ਨੂੰ ਵਾਇਲੇਟ ਕਰ ਰਹੇ ਹੋ। ਔਰ ਉੱਥੇ ਤਾਂ ਕੱਲੀ ਮਿਨੀਐਪੋਲਿਸ 'ਚ ਪ੍ਰੋਟੈਸਟ ਤਾਂ ਸਮਝ ਆ ਸਕਦੇ ਨੇ, ਮਿਨੇਸੋਟਾ ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਪ੍ਰੋਟੈਸਟ, ਔਰ ਉਹਦੇ ਨਾਲ ਲੁੱਟਮਾਰ ਦਾ ਬਾਜ਼ਾਰ ਵੀ ਗਰਮ ਹੋ ਗਿਆ। ਔਰ ਉੱਥੋਂ ਦੇ ਥਾਣੇ ਨੂੰ ਵੀ ਜਿਹੜਾ ਭੀੜ ਨੇ, ਹਿੰਸਕ ਭੀੜ ਨੇ ਅੱਗ ਦੇ ਹਵਾਲੇ ਕਰ ਦਿੱਤਾ ਹੈ। ਇਹ ਸਾਰੀਆਂ ਖਬਰਾਂ ਨੇ ਜਿਹੜੀਆਂ ਕਾਫੀ ਪਰਟਰਬ ਕਰਨ ਵਾਲੀਆਂ। ਔਰ ਇਸ ਸਾਰੇ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ, ਔਰ ਜਿਹੜਾ ਸ਼ਹਿਰਾਂ 'ਚ ਪ੍ਰੋਟੈਸਟ ਹੋਏ ਨੇ, ਉਹਨਾਂ ਦੇ ਵਿੱਚ ਜਿਵੇਂ ਮੈਂ ਨਿਊਯਾਰਕ ਦੀ ਗੱਲ ਕੀਤੀ ਹੈ, ਮੈਨਹਟਨ ਔਰ ਟਾਈਮ ਸਕੁਏਅਰ, ਲਾਸ ਐਂਜਲਸ, ਸ਼ਿਕਾਗੋ, ਡੈਨਵਰ, ਫੀਨਿਕਸ, ਮੈਂਫਿਸ। ਸੋ ਹੁਣ ਅਸੀਂ ਦੇਖਦੇ ਹਾਂ ਕਿ ਆਲਮੋਸਟ ਈਸਟ ਕੋਸਟ ਟੂ ਵੈਸਟ ਕੋਸਟ ਔਰ ਮਿਡ ਵੈਸਟ ਇਹ ਸਾਰੇ ਇਹਦੇ ਸ਼ਾਮਲ ਹੋ ਜਾਂਦਾ ਹੈ। ਔਰ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ, ਹੁਣ ਪਤਾ ਨਹੀਂ ਕਈ ਵਾਰ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਰਾਜਾ ਹੁੰਦਾ ਹੈ, ਸ਼ਾਸਕ ਹੁੰਦਾ ਹੈ, ਉਹਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਵੀ ਜਦੋਂ ਉਹ ਕੋਈ ਗੱਲ ਕਹਿੰਦਾ ਹੈ ਉਸ ਨੂੰ ਕਿਵੇਂ ਲਿਆ ਜਾਏਗਾ, ਉਹਦਾ ਇੰਪੈਕਟ ਕੀ ਹੁੰਦਾ ਹੈ। ਪਰ ਪ੍ਰੈਜ਼ੀਡੈਂਟ ਟਰੰਪ ਬਾਰੇ ਆਲਰੇਡੀ ਜਦੋਂ ਉਹਨਾਂ ਨੇ ਈਵਨ ਇਹ ਗੱਲ ਕਹੀ ਕਿ ਜੀ ਜਿਹੜੇ ਡਿਸਇਨਫੈਕਟੈਂਟ ਨੇ ਜਾਂ ਜਿਹੜਾ ਇਹ ਸਾਰੇ ਦੇ ਵਿੱਚ ਕਿਹਦੀ ਇਫੈਕਟਿਵਨੈਸ ਹੈ, ਹਾਈਡਰੋਕਲੋਰੋਕੁਇਨ ਦੇ ਹਵਾਲੇ ਨਾਲ, ਫਿਰ ਡਿਸਇਨਫੈਕਟੈਂਟਸ ਦੇ ਹਵਾਲੇ ਨਾਲ, ਉਹਨਾਂ ਦੀਆਂ ਸਟੇਟਮੈਂਟਸ ਨੇ ਬਹੁਤ ਵਾਰ ਉਸ ਕਿਸਮ ਦਾ ਮਾਹੌਲ ਬਣਾ ਦਿੱਤਾ ਹੈ ਜਿਹਦੇ ਥੱਲੇ ਕੁਝ ਲੋਕ ਉਹਨਾਂ ਨੂੰ ਫੋਲੋ ਵੀ ਕਰਨ ਲੱਗੇ। ਔਰ ਹੁਣ ਵੀ ਜਦੋਂ ਉਹਨਾਂ ਨੇ, ਜ਼ਾਹਰ ਹੈ ਕਿ ਨੈਸ਼ਨਲ ਗਾਰਡਸ ਇਹ ਫੈਡਰਲ ਹੁੰਦੇ ਤਾਂ ਸਟੇਟ ਗਵਰਨਰਸ ਦੇ ਕੋਲ ਹੈ ਇਹਦਾ ਚਾਰਜ, ਪਰ ਜੇ ਉਹਨਾਂ ਨੂੰ ਲੱਗੇ ਕਿ ਉਹ ਹੈਂਡਲ ਨਹੀਂ ਕਰ ਰਹੇ ਤਾਂ ਫੈਡਰਲ ਨੂੰ ਵੀ ਦੇ ਦਿੰਦੇ ਨੇ। ਸੋ ਆਲਰੇਡੀ ਜਿਹੜੇ ਨੈਸ਼ਨਲ ਗਾਰਡਸ ਨੇ ਉਹ ਉੱਥੇ ਹੁਣ ਗਾਰਡ ਕਰ ਰਹੇ ਨੇ। ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਉਹਨਾਂ ਦੀ ਤਾਰੀਫ ਕੀਤੀ, ਹਿੰਸਾ ਨੂੰ ਮਾੜਾ ਕਿਹਾ, ਨਾਲ ਹੀ ਉਹਨਾਂ ਨੇ ਕਿਹਾ ਕਿ ਵੰਸ ਯੂ ਸਟਾਰਟ ਲੂਟਿੰਗ it will start shooting। ਇਸ ਕਿਸਮ ਦਾ ਉਹਨਾਂ ਦਾ ਕਹਿਣਾ ਕਿ ਜਿਹੜਾ ਲੁੱਟੇਗਾ ਉਹਨੂੰ, ਇਹ ਇਵੇਂ ਹੀ ਹੈ। ਮੈਨੂੰ ਜਦੋਂ ਮੈਂ ਲੂਟਿੰਗ ਔਰ ਸ਼ੂਟਿੰਗ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਵੀ ਕਈ ਵਾਰ ਮੋਦੀ ਵਾਂਗ ਰਾਈਮ ਕਰਦੇ ਨੇ ਇੱਕ ਚੀਜ਼ ਨੂੰ ਦੂਜੀ ਦੇ ਨਾਲ, ਪਰ ਉਹ ਭੁੱਲ ਜਾਂਦੇ ਨੇ ਕਿ ਜਦੋਂ ਤੁਸੀਂ ਲਾ ਅਬਾਈਡਿੰਗ ਫੋਰਸ ਦੀ ਗੱਲ ਕਰ ਰਹੇ ਹੋ, ਇਹ ਮੌਕੇ ਦੇ ਉੱਤੇ ਪੁਲਿਸ ਆਫੀਸ਼ੀਅਲਸ ਨੇ ਦੇਖਣਾ ਹੁੰਦਾ ਹੈ। ਕੱਲਾ ਲੁਟੇਰੇ ਨੂੰ ਮਾਰ ਦੇਣਾ ਇਹ ਪੁਲਿਸ ਦੀ ਉਹਦੇ ਚ ਕੋਡ ਸ਼ਾਮਲ ਨਹੀਂ ਹੁੰਦਾ ਜਦੋਂ ਤੱਕ ਉਹ ਖਤਰਾ ਨਾ ਹੋਏ ਬਾਕੀਆਂ ਨੂੰ ਜਾਂ ਉਹਨਾਂ ਨੂੰ ਖਤਰਾ ਨਾ ਹੋਏ। ਔਰ ਇਹੀ ਹਾਲ ਈਵਨ ਜਦੋਂ ਤੁਸੀਂ ਇੱਥੇ ਗੈਸ ਸਟੇਸ਼ਨਾਂ ਤੇ ਜਾਂ ਦੂਸਰੇ ਜਿਹੜੇ ਮੁਲਾਜ਼ਮਾਂ ਨੂੰ ਲੁੱਟਣ ਦੇ ਲਈ ਰੋਬਰ ਆਉਂਦੇ ਨੇ, ਉਹਨਾਂ ਦੀ ਟ੍ਰੇਨਿੰਗ ਇਹ ਹੁੰਦੀ ਹੈ ਕਿ ਭਾਈ ਲੁੱਟਣਾ ਤੁਹਾਨੂੰ ਕਹਿੰਦੇ ਨੇ ਦੇ ਦਿਓ, ਤੁਹਾਡੀ ਜਾਨ ਸਭ ਤੋਂ ਕੀਮਤੀ ਹੈ, ਔਰ ਤੁਸੀਂ ਉੱਥੇ ਰੈਜ਼ਿਸਟ ਨਾ ਕਰੋ। ਔਰ
ਬਹੁਤ ਵਾਰ ਜਿਹੜੇ ਸਾਡੇ ਆਪਣੇ ਮੁੰਡੇ ਮਾਰੇ ਜਾਂਦੇ ਨੇ, ਮੈਂ ਕੈਲੀਫੋਰਨੀਆ ਦੇ ਹਵਾਲੇ ਨਾਲ ਵੀ ਦੇਖਦਾ, ਹੋਰ ਸਟੇਟਾਂ, ਉਹਨਾਂ ਜੋ ਦਿਲਵਦੀ ਹੁੰਦੀ ਹੈ ਜਦੋਂ ਕੋਈ ਕਹਿੰਦਾ ਹੈ ਕਿ ਵੀ ਆ ਕੇ ਕਿ ਵੀ ਫੜਾ ਦੇ, ਉਹ ਉਹਦੇ ਹੱਥਾਂ ਨੂੰ ਪੈਂਦੇ ਨੇ, ਉਹ ਜਾਨ ਗਵਾ ਲੈਂਦੇ ਨੇ। ਪਰ ਇੱਥੇ ਇੱਕ ਟ੍ਰੇਨਿੰਗ ਦਾ ਹਿੱਸਾ ਹੈ ਕਿ ਭਾਈ ਦੇ ਦਿਓ, ਸਭ ਕੁਝ ਦੇ ਦਿਓ, ਜਾਨ ਸਭ ਤੋਂ ਕੀਮਤੀ ਹੈ। ਹੁਣ ਤੁਸੀਂ ਜੇ ਪੁਲਿਸ ਨੂੰ ਇਹ ਹਦਾਇਤ ਕਰੋਗੇ ਕਿ when the looting starts then the shooting starts, ਦਾ ਮਤਲਬ ਹੈ ਤੁਸੀਂ ਉਹਨਾਂ ਦੇ ਐਕਟ ਨੂੰ ਜਸਟੀਫਾਈ ਕਰ ਰਹੇ ਹੋ। ਇਹਦੇ ਤੇ ਬਹੁਤ ਸਾਰਾ ਵਿਰੋਧ ਹੋਇਆ ਹੈ ਔਰ ਇਸ ਨੂੰ ਜਿਹੜਾ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਆਲਰੇਡੀ ਟੱਕਰ ਜਿਹੜੀ ਹੈ ਉਹ ਫੇਸਬੁੱਕ ਦੇ ਨਾਲ ਚੱਲ ਰਹੀ ਹੈ। ਉਹਨਾਂ ਨੇ ਉਹਨਾਂ ਦੇ ਪਹਿਲੇ ਟਵੀਟ ਹਾਈਡ ਕਰ ਦਿੱਤੇ। ਹੁਣ ਵੀ ਜਿਹੜਾ ਇਹ ਟਵੀਟ ਉਹਨਾਂ ਨੇ ਕੀਤਾ, ਉਹਨਾਂ ਨੇ ਉੱਤੇ ਲਾ ਦਿੱਤਾ ਹੈ ਕਿ ਜਿਹਨੂੰ ਉਹ ਵਾਇਲੈਂਟ ਕੰਟੈਂਟ ਕਹਿੰਦੇ ਨੇ, ਔਰ ਤੁਸੀਂ ਜੇ ਚਾਹੋ ਤਾਂ ਉਹਨੂੰ ਦੇਖ ਸਕਦੇ ਹੋ, ਹਰ ਇੱਕ ਲਈ ਓਪਨ ਨਹੀਂ ਹੈ। ਔਰ ਉਹਨਾਂ ਨੇ ਆਲਰੇਡੀ ਇੱਕ ਕੱਲ ਇਹ ਵੀ ਆਰਡੀਨੈਂਸ ਕੱਢਿਆ ਵੀ ਕਿਵੇਂ ਸੋਸ਼ਲ ਮੀਡੀਆ ਨੂੰ ਜਿਹੜਾ ਉਹ ਉਹਦੇ ਟਿਕਾਣੇ ਲਾਣਾ, ਉਹ ਇੱਕ ਵੱਖਰੀ ਡਿਬੇਟ ਚੱਲ ਰਹੀ ਸੀ। ਪਰ ਇਸੇ ਹੀ ਮੁੱਦੇ ਦੇ ਉੱਤੇ ਉਹਨਾਂ ਦਾ ਇਸ ਕਿਸਮ ਦਾ, ਤਾਂ ਮੈਨੂੰ ਇੱਕਦਮ ਯਾਦ ਆਇਆ ਕਿ ਰੋਬੈਰੋ ਜਿਹੜਾ ਪੁਲਿਸ ਚੀਫ ਬਣ ਕੇ ਆਇਆ ਹੈ, IG ਇੰਸਪੈਕਟਰ ਜਨਰਲ ਕਹਿੰਦੇ ਸੀ ਉਦੋਂ, ਔਰ ਬਰਨਾਲੇ ਦੀ ਹਕੂਮਤ ਦੇ ਵੇਲੇ, ਔਰ ਆਂਦੇ ਉਹਨੇ ਜਿਹੜਾ ਉਹ ਆਰਡਰ ਕੱਢ ਦਿੱਤਾ ਹੈ ਕਿ ਬੁਲਟ ਫॉर ਬੁਲਟ। ਹੁਣ ਲਾ ਐਨਫੋਰਸਮੈਂਟ ਏਜੰਸੀਜ਼ ਔਰ ਕਾਮਨ ਜਿਹੜਾ ਵਾਇਲੈਂਟ ਬੰਦਾ, ਉਹਦੇ ਵਿੱਚ ਫਰਕ ਹੁੰਦਾ ਹੈ। ਜੇ ਤੁਸੀਂ ਦੋਨਾਂ ਨੂੰ ਇੱਕ ਥਾਂ ਤੇ ਲਿਆ ਕੇ ਖੜਾ ਕਰ ਦਿੰਦੇ ਹੋ ਕਿ ਜੇ ਗੋਲੀ ਆਏਗੀ ਗੋਲੀ ਮਾਰਾਂਗੇ, ਇਹਨੇ ਜੋ ਬਾਅਦ ਦੇ ਵਿੱਚ ਝੂਠੇ ਐਨਕਾਊਂਟਰ ਹੋਏ, ਜਿਹਨੂੰ ਬਾਅਦ ਚ KP ਗਿੱਲ ਨੇ ਤਾਂ 50,000 ਤੋਂ ਜ਼ਿਆਦਾ ਸਿੱਖ ਮੁੰਡੇ ਪੰਜਾਬ ਚ ਮਾਰੇ, ਇਹ ਉਸ ਨੀਤੀ ਦਾ ਹਿੱਸਾ ਸੀ ਜਿਹੜੀ ਬੁਲਟ ਫॉर ਬੁਲਟ ਦੇ ਥੱਲੇ ਜਿਹੜੀ ਹੈ ਰੋਬੈਰੋ ਨੇ ਪੰਜਾਬ ਚ ਆ ਕੇ ਦਿੱਤੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਈਵਨ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਐਮਨੈਸਟੀ ਜਾਂ ਹਿਊਮਨ ਰਾਈਟਸ ਵਾਚ ਜਾਂ ਦੂਸਰੇ, ਇਹ ਜਦੋਂ ਆਪਣੀਆਂ ਰਿਪੋਰਟਾਂ ਜਾਰੀ ਕਰਦੇ ਨੇ, ਇਹ ਕਦੇ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਮਿਲੀਟੈਂਟਸ ਨੇ ਜਾਂ ਜਿਹੜੇ ਆਪਣੀ ਆਜ਼ਾਦੀ ਦੇ ਲਈ ਲੜ ਰਹੇ ਹੁੰਦੇ ਨੇ, ਉਹ ਵੀ ਵਾਇਲੇਸ਼ਨ ਕਰਦੇ ਨੇ ਹਿਊਮਨ ਰਾਈਟ ਦੀ, ਪਰ ਉਹ ਕਦੇ ਵੀ ਉਹਨੂੰ ਸਟੇਟ ਨਾਲ ਇਕੁਏਟ ਨਹੀਂ ਕਰਦੇ। ਉਹਨਾਂ ਦੀਆਂ ਨੂੰ ਵੀ ਉਹ ਮੈਂਸ਼ਨ ਕਰਦੇ ਨੇ ਕਿ ਆਹ ਗਲਤ ਕੰਮ ਉਹਨਾਂ ਨੇ ਕੀਤੇ, ਪਰ ਸਟੇਟ ਬਾਈ ਕਨਸਟੀਟਿਊਸ਼ਨ ਬਾਈ ਲਾਅ ਕਮਿਟਡ ਹੁੰਦੀ ਹੈ ਇੱਕ ਸਿਸਟਮ ਦੇ ਨਾਲ। ਇੱਕ ਪੁਲਿਸ ਵਾਲੇ ਦੇ ਲਈ ਇਹ ਜ਼ਰੂਰੀ ਹੈ ਕਿ ਉਹਨੂੰ ਬੰਦੇ ਨੂੰ ਫੜੇ, ਜੇ ਕੋਈ ਵਾਇਲੈਂਟ ਵੀ ਹੈ ਉਹਨੂੰ ਜਿਹੜਾ ਕੋਰਟ ਆਫ ਲਾਅ ਦੇ ਵਿੱਚ ਲਿਜਾਇਆ ਜਾਏ ਔਰ ਉਸ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾਏ। ਜੇ ਤੁਸੀਂ ਮੌਕੇ ਤੇ ਸ਼ੂਟ ਕਰਨਾ ਹੈ ਜਾਂ ਜਿਹਨੂੰ ਤੁਸੀਂ ਫੜ ਲਿਆ ਉਹਦਾ ਪੁਲਿਸ ਮੁਕਾਬਲਾ ਬਣਾ ਕੇ ਮਾਰਨਾ, ਫਿਰ ਇਹ ਸੁਸਾਇਟੀ ਹੀ ਕ੍ਰਿਮੀਨਲ ਨਹੀਂ ਹੈ, ਫਿਰ ਤਾਂ ਯੂਨੀਫਾਰਮਡ ਗੁੰਡਿਆਂ ਵਾਲਾ ਕੰਮ ਹੈ। ਸੋ ਮੈਂ ਸਮਝਦਾ ਵੀ ਅਸੀਂ ਇਸ ਗੱਲ ਨੂੰ ਫਿਕਰ ਦੇ ਨਾਲ ਦੇਖਦੇ ਹਾਂ ਕਿ ਇਹ ਜਿਹੜਾ ਇਸ ਪੀਰੀਅਡ ਦੇ ਵਿੱਚ, ਔਰ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਨਵੰਬਰ 'ਚ ਇਲੈਕਸ਼ਨਸ ਆ ਰਹੀਆਂ ਨੇ ਪ੍ਰੈਜ਼ੀਡੈਂਸ਼ੀਅਲ, ਔਰ ਆਲਰੇਡੀ ਜਿਵੇਂ ਅਸੀਂ ਕਿਹਾ ਕਿ ਵੀ ਈਸਟ ਏਸ਼ੀਅਨਸ ਦੇ ਨਾਲ ਨਫ਼ਰਤ, ਹੇਟ ਕ੍ਰਾਈਮ ਦੀਆਂ ਘਟਨਾਵਾਂ ਵਧੀਆਂ ਹੋਈਆਂ ਨੇ। ਕੋਰੋਨਾ ਦਾ ਕਹਿਰ ਉਸ ਦੇ ਉੱਤੇ ਅਜੇ ਓਵਰਕਮ ਨਹੀਂ ਪਾਇਆ ਜਾ ਸਕਿਆ, ਔਰ ਖਬਰਾਂ ਨੇ ਕਿੱਥੇ ਕੇਸ ਵੱਧ ਗਏ ਕਿੱਥੇ ਘਟ ਗਏ। ਔਰ ਇਸ ਸਾਰੇ ਦੇ ਨਾਲ ਜੇ ਬਲੈਕ ਵਰਸਸ ਵਾਈਟ ਔਰ ਇਹ ਰੇਸਿਜ਼ਮ ਦਾ ਜਿਹੜਾ ਗੰਦਾ ਨਾਗ ਹੈ ਇਹ ਦੁਬਾਰਾ ਸਿਰ ਚੁੱਕਦਾ ਹੈ, ਤੇ ਔਰ ਸੁਸਾਇਟੀ ਦੀ ਫਰਦਰ ਪੋਲਰਾਈਜੇਸ਼ਨ ਜੇ ਅਸੀਂ ਭਾਰਤ ਦੇ ਹਵਾਲੇ ਨਾਲ ਉੱਥੇ ਹੋ ਰਹੀ ਪਾਲਾਬੰਦੀ, ਨਫ਼ਰਤ ਨੂੰ ਜਿਹੜਾ ਉਹ ਹਮੇਸ਼ਾ ਕੰਡੈਮ ਕਰਦੇ ਹਾਂ, ਤੇ ਅਮਰੀਕਾ ਦਾ ਜਿਹਨੂੰ ਅਸੀਂ ਹਮੇਸ਼ਾ ਬੀਕਨ ਆਫ ਹੋਪ ਸਮਝਦੇ ਹਾਂ, ਜਿੱਥੇ ਘੱਟੋ ਘੱਟ ਕਨਸਟੀਟਿਊਸ਼ਨ ਦੇ ਥੱਲੇ ਸੁਸਾਇਟੀ ਦੇ ਵਿੱਚ ਔਰ ਕੁੱਲ ਮਿਲਾ ਕੇ ਜਿਹੜੀ ਟੋਲਰੈਂਸ ਦੀ ਫੀਲਿੰਗ ਹੈ ਉਹਨੂੰ ਹਮੇਸ਼ਾ ਹੀ ਐਡਮਾਇਰ ਕੀਤਾ ਜਾਂਦਾ ਹੈ, ਜਿੱਥੇ ਕਿ ਤੁਹਾਡਾ ਜਿਹੜਾ ਇੱਕ ਡ੍ਰੀਮ ਲੈਂਡ ਹੈ। ਔਰ ਇਹ ਇੱਕ ਦੁਖਦਾਈ ਜਿਹੜੀ ਹੈ ਘਟਨਾ ਜੋ ਕੁਝ ਹੋਈ ਹੈ, ਔਰ ਇਸ ਦੀਆਂ ਜਿਸ ਕਿਸਮ ਦੀਆਂ ਰੀਪਰਕਸ਼ਨਸ ਹੋ ਰਹੀਆਂ ਇਸ ਸਾਰੇ ਨੂੰ, ਔਰ ਅਸੀਂ ਜ਼ਾਹਿਰ ਹੈ ਕਿ ਜਿਹੜੀ ਇਸ ਹਵਾਲੇ ਨਾਲ ਲੁਟੇਰਿਆਂ ਨੂੰ ਵੀ ਮੌਕਾ ਮਿਲਦਾ, ਉਹ ਕਿਸੇ ਦੇ ਸਗੇ ਨਹੀਂ ਹੁੰਦੇ, ਉਹਨਾਂ ਦੀ ਕੋਈ ਉਹ ਲੁਟੇਰੇ ਹੁੰਦੇ, ਉਹ ਕਿਸੇ ਨੂੰ ਮਾਫ ਨਹੀਂ ਕਰਦੇ। ਅਸੀਂ ਉਸ ਪਾਰਟ ਨੂੰ ਵੀ ਕੰਡੈਮ ਕਰਦੇ, ਪਰ ਅਸੀਂ ਸਮਝਦੇ ਹਾਂ ਕਿ ਜੇ ਪੁਲਿਸ ਜਾਂ ਲਾ ਐਨਫੋਰਸਮੈਂਟ ਏਜੰਸੀਜ਼ ਔਰ ਲੁਟੇਰੇ ਜਾਂ ਕ੍ਰਿਮੀਨਲ ਉਹਨਾਂ ਨੇ ਇੱਕੋ ਹੀ ਲਾਈਨ ਤੇ ਖਲੋਣਾ, ਫਿਰ ਸਟੇਟ ਦੇ ਕਨਸਟੀਟਿਊਸ਼ਨ ਦੀ ਜਾਂ ਜਿਹੜੀ ਤੁਹਾਡੀ ਰੂਲ ਆਫ ਲਾਅ ਦੀ ਸੈਂਕਟਿਟੀ ਉਹ ਸਫਰ ਕਰਦੀ ਹੈ। ਔਰ ਇਸ ਸਾਰੇ ਦੇ ਨਾਲ ਅਸੀਂ ਕੁੱਲ ਮਿਲਾ ਕੇ ਜਦੋਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਕੋਰੋਨਾ ਪੋਜ਼ਿਟਿਵ ਦਾ, ਜੇ ਕੁਦਰਤ ਦੇ ਕਹਿਰ ਦੀ ਗੱਲ ਕਰੀਏ ਕਿ ਜ਼ਾਹਰ ਹੈ ਕਿ ਕੋਰੋਨਾ ਆਇਆ, ਉਸ ਦੇ ਨਾਲ ਨਾਲ ਚਾਈਨਾ ਦਾ ਨਾਲ ਟਕਰਾਅ ਦੀ ਲਾਈਨ ਇਹਨਾਂ ਨੇ ਖੜੀ ਕੀਤੀ, ਫਿਰ ਟਿੱਡੀ ਦਾ ਲਾਇਆ, ਔਰ ਅੱਜ ਹੀ ਫਿਰ ਬੰਗਾਲ ਔਰ ਉੜੀਸਾ ਦੇ ਵਿੱਚ ਸਮੁੰਦਰੀ ਤੂਫਾਨ ਆਇਆ, ਔਰ ਸੁੰਦਰਬਨ ਜਿਹੜਾ ਬਹੁਤ ਖੂਬਸੂਰਤ, ਜਿੱਥੇ ਹਜ਼ਾਰਾਂ ਪਲਾਂਟਸ ਔਰ
यूनेस्को ने ਉਹਨੂੰ ਜਿਹੜਾ ਇੱਕ ਆਈਡੀਅਲ ਸਾਈਟ ਆਪਣਾ ਡਿਕਲੇਅਰ ਕੀਤਾ ਹੋਇਆ, ਉਹਦਾ ਇੱਕ ਹਿੱਸਾ ਬੰਗਲਾਦੇਸ਼ ਦੇ ਨਾਲ ਸਰਹੱਦ ਦੇ ਨਾਲ ਵੀ ਸਟਿਆ ਹੋਇਆ, ਉੱਥੇ ਵੀ ਭਾਰੀ ਤਬਾਹੀ ਹੋਈ। ਪਰ ਹੁਣੇ ਹੀ ਜਿਹੜੀਆਂ ਖਬਰਾਂ, ਜਿਹਦੀ ਬਹੁਤਾ ਡਿਟੇਲ ਤਾਂ ਨਹੀਂ ਹੈ, ਕਿ ਇੱਕ ਅਰਥਕੁਏਕ 4.6 ਰਿਕਟਰ ਸਕੇਲ ਦੇ ਉੱਤੇ ਜਿਹੜਾ ਆਇਆ ਉਹ ਰੋਹਤਕ ਦੇ ਵਿੱਚ, ਔਰ ਜਿਹੜਾ ਇਹਨਾਂ ਦਾ ਦਿੱਲੀ ਔਰ ਨਾਲ ਲੱਗਦਾ ਮੈਟਰੋ ਏਰੀਆ ਉਸ ਦੇ ਵਿੱਚ ਵੀ ਇਹਦੇ ਝਟਕੇ ਆਏ ਨੇ। ਕੁਛ ਨੁਕਸਾਨ ਹੋਇਆ ਜਾਂ ਨਹੀਂ ਇਹ ਵੇਰਵੇ ਤਾਂ ਸਾਹਮਣੇ ਨਹੀਂ ਨੇ। ਔਰ ਇਸ ਸਾਰੇ ਦੇ ਨਾਲ ਦੁਨੀਆ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦੇ ਕੁੱਲ ਪੋਜ਼ਿਟਿਵ ਕਰੋਨਾ ਪਲੱਸ ਕੇਸਿਸ ਨੇ ਉਹ 5,09,62,944 ਨੇ। ਸੋ ਜ਼ਾਹਰ ਹੈ ਕਿ ਆਲਮੋਸਟ ਕਲੋਜ਼ ਟੂ 6 ਮਿਲੀਅਨ 60 ਲੱਖ ਦੇ ਕਰੀਬ ਇਹ ਕੇਸ ਹੋ ਗਏ ਨੇ। 3,63,905 ਮੌਤਾਂ ਨੇ। ਅਮਰੀਕਾ ਦੇ ਵਿੱਚ 1,07,76,077 ਟੋਟਲ ਡੈਥਸ ਟੋਟਲ ਕੇਸਿਸ ਨੇ, ਔਰ 1,03,674 ਟੋਟਲ ਡੈਥਸ ਨੇ। ਬ੍ਰਾਜ਼ੀਲ ਜਿਹੜਾ ਹੁਣ ਅਮਰੀਕਾ ਤੋਂ ਬਾਅਦ ਕੇਸਾਂ ਦੇ ਮਾਮਲੇ ਦੂਸਰੇ ਨੰਬਰ ਤੇ ਹੈ, 4,38,812 ਟੋਟਲ ਕੇਸ ਨੇ, ਔਰ 26,764 ਟੋਟਲ ਡੈਥਸ ਨੇ। ਭਾਰਤ ਚ ਜਿਵੇਂ ਮੈਂ ਮੈਂਸ਼ਨ ਕੀਤਾ ਕਿ ਉਹ 9ਵੇਂ ਨੰਬਰ ਤੇ ਚੱਲ ਰਿਹਾ ਹੈ, ਔਰ 1,72,569 ਟੋਟਲ ਕੋਰੋਨਾ ਪੋਜ਼ਿਟਿਵ ਕੇਸਿਸ ਨੇ, ਔਰ ਲਗਭਗ 5,000 ਜਿਹੜੀਆਂ ਨੇ ਡੈਥਸ ਉਹ ਹੋ ਚੁੱਕੀਆਂ ਨੇ। ਕੈਨੇਡਾ ਜਿਹੜਾ 14ਵੇਂ ਨੰਬਰ ਤੇ ਹੈ, 88,512 ਟੋਟਲ ਕੋਰੋਨਾ ਪੋਜ਼ਿਟਿਵ ਕੇਸਿਸ ਨੇ, ਔਰ 6,877 ਡੈਥਸ ਨੇ। ਪਾਕਿਸਤਾਨ ਜਿਹੜਾ 19ਵੇਂ ਤੋਂ 18ਵੇਂ ਨੰਬਰ ਤੇ ਆ ਗਿਆ, ਕੇਸਿਸ ਬਹੁਤ ਵਧੇ ਨੇ, 64,028 ਟੋਟਲ ਕੋਰੋਨਾ ਪੋਜ਼ਿਟਿਵ ਕੇਸਿਸ ਨੇ, ਔਰ 1,317 ਡੈਥਸ ਨੇ। ਸੋ ਅਸੀਂ ਇਹੀ ਆਸ ਕਰਦੇ ਹਾਂ, ਅਨਫੋਰਚੂਨੇਟਲੀ ਜਿਵੇਂ ਅਸੀਂ ਮਿਨੇਸੋਟਾ ਘਟਨਾ ਦਾ ਜ਼ਿਕਰ ਕੀਤਾ ਹੈ ਭਾਰਤ ਦੇ ਵਿੱਚ, ਔਰ ਇਹ ਈਵਨ ਜਿਹੜੀ ਟਿੱਡੀ ਦਲ ਦੀ ਤਬਾਹੀ ਹੈ, ਮੈਂ ਕਰਾਚੀ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ, ਪਾਕਿਸਤਾਨ ਚ ਵੀ ਇਸ ਦਾ ਅਸਰ ਸਾਹਮਣੇ ਆ ਰਿਹਾ, ਔਰ ਗਲੋਬਲੀ ਜਿਹੜੇ ਇੱਕ ਤੋਂ ਬਾਅਦ ਇੱਕ ਕੁਦਰਤ ਦੇ ਇਸ ਨੂੰ ਜੇ ਅਸੀਂ ਇਮਾਨ ਦੇ ਨਾਲ ਫੇਥ ਦੀ ਐਨਕ ਦੇ ਨਾਲ ਦੇਖੀਏ ਤੇ ਫਿਰ ਕੁਦਰਤ ਦਾ ਕਿਤੇ ਨਾ ਕਿਤੇ ਮੈਸੇਜ ਹੈ ਕਿ ਕੁਦਰਤ ਔਰ ਕੁਦਰਤ ਨੂੰ ਬਣਾਉਣ ਵਾਲਾ ਕਾਦਰ ਆਪਣੇ ਇਨਸਾਨ ਤੋਂ ਨਾਖੁਸ਼ ਹੈ, ਔਰ ਅਸੀਂ ਜੇ ਇਨਸਾਨੀਅਤ ਦੇ ਨੇੜੇ ਹੋਈਏ ਇਸ ਸਾਰੇ ਕ੍ਰਾਈਸਿਸ ਦੇ ਦੌਰ ਚ ਵੀ ਜੇ ਸਾਡਾ ਫੇਥ ਜਿਹੜਾ ਕਿ ਹਿਊਮੈਨਿਟੇਰੀਅਨਿਜ਼ਮ ਦੇ ਉੱਤੇ ਹੋਣਾ ਚਾਹੀਦਾ ਹੈ। ਬਾਕੀ ਤਾਂ ਜਿਹੜਾ ਮੈਂ ਕੱਲ ਹੀ ਇਹ ਜੁਮਲਾ ਕਿਤੇ ਦੇਖ ਰਿਹਾ ਸੀ ਕਿ ਵੀ ਜਿਹੜਾ ਜੇ ਕੋਈ ਧਾਰਮਿਕ ਹੈ ਤੇ ਨੇਕ ਨਹੀਂ ਹੈ ਤੇ ਉਹ ਵੀ ਬੰਦਾ ਨਹੀਂ ਹੈ, ਔਰ ਰਾਦਰ ਜੇ ਕੋਈ ਨੇਕ ਹੈ ਤੇ ਧਾਰਮਿਕ ਨਹੀਂ ਹੈ, ਐਕਚੁਅਲੀ ਧਾਰਮਿਕ ਹੋਣ ਦੇ ਲਈ ਨੇਕ ਹੋਣਾ ਹੀ ਪਹਿਲੀ ਸ਼ਰਤ ਹੈ, ਔਰ ਫਿਰ ਹੀ ਕੋਈ ਜਿਹੜਾ ਮਜ਼ਹਬੀ ਹੋ ਸਕਦਾ ਜੇ ਉਹ ਨੇਕ ਹੈ। ਜੇ ਅਸੀਂ ਮਜ਼ਹਬ ਦੇ ਲਬਾਦੇ ਦੇ ਵਿੱਚ ਵੀ ਉਸ ਕਿਸਮ ਦਾ ਹੀ ਵਰਤਾਰਾ ਕਰ ਰਹੇ ਹਾਂ ਤੇ ਫਿਰ ਅਸੀਂ ਰੱਬ ਦੇ ਸਾਹਮਣੇ ਵੀ ਝੂਠੇ ਹਾਂ, ਔਰ ਇੱਥੇ ਅਸੀਂ ਇਨਸਾਨੀਅਤ ਦੇ ਨਾਲ ਵੀ ਧਰੋਹ ਕਰ ਰਹੇ ਹਾਂ। ਇਹ ਜਿਹੜਾ ਇਸ ਸਾਰੇ ਦੁਖਾਂਤ ਚੋਂ ਮੇਰੀ ਜਿਹੜੀ ਹੈ ਫਾਈਨਲ ਜਦੋਂ ਮੈਂ ਦੇਖ ਕੇ ਚਾਰ ਚਫੇਰਿਆਂ ਨੂੰ ਫਿਰ ਅੰਦਰ ਵੱਲ ਮੁੜਦਾ ਕਿ ਭਾਈ ਇਹ ਵਾਹਿਗੁਰੂ ਇਹ ਕੀ ਮਾਜਰਾ ਕੀ ਹੈ, ਤੇ ਅੰਦਰੋਂ ਇਹੀ ਜਵਾਬ ਮਿਲਦਾ ਕਿ ਭਾਈ ਰਾਹੇ ਰਾਸ ਠੀਕ ਰਸਤੇ ਤੇ ਆਓ, ਇਨਸਾਨੀਅਤ ਠੀਕ ਰਸਤੇ ਤੇ ਤੁਰੇ। ਇਹੀ ਜਿਹੜਾ ਸ਼ਾਇਦ ਸਾਨੂੰ ਸਬਕ ਦਿੱਤਾ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ ਵੀ ਅਸੀਂ ਇਹ ਸਬਕ ਨੂੰ ਪੜ੍ਹਨਾ ਹੈ, ਯਾਦ ਕਰਨਾ ਹੈ, ਜਾਂ ਅਸੀਂ ਸ਼ੈਤਾਨ ਦੇ ਰਸਤੇ ਤੇ ਹੀ ਤੁਰੇ ਜਾਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।